ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਐਨਵਲ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 30 ਅਗਸਤ ਦਾ ਦਿਨ ਯੂਨਾਈਟਿਡ ਨੇਸ਼ਨਸ ਵੱਲੋਂ ਜ਼ਬਰੀ ਗਾਇਬ ਕੀਤੇ ਗਏ ਲੋਕਾਂ ਦੀ ਯਾਦ ਨੂੰ ਸਮਰਪਿਤ ਹੈ ਔਰ ਆਸਟ੍ਰੇਲੀਆ ਦੇ ਪ੍ਰਮੁੱਖ ਸ਼ਹਿਰ ਸਿਡਨੀ ਵਿੱਚ ਸੈਨੇਟਰ ਡੇਵਿਡ ਸ਼ੂਬ੍ਰਿਜ ਦੇ ਯਤਨਾਂ ਸਦਕਾ ਇਸ ਮੌਕੇ ਇੱਕ ਵਿਸ਼ੇਸ਼ ਸਮਾਗਮ ਕੀਤਾ ਗਿਆ ਜਿਸ ਵਿੱਚ ਅੱਡ ਹਿਊਮਨ ਰਾਈਟਸ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ ਹੈ ਔਰ ਸਿੱਖ ਐਕਟਿਵਿਸਟ ਜਿਹੜੇ ਹਰਕੀਰਤ ਸਿੰਘ ਹੋਰਾਂ ਨੇ ਇਸ ਮੌਕੇ ਸਿੱਖ ਕੌਮ ਦੀ ਨੁਮਾਇੰਦਗੀ ਕਰਦਿਆਂ ਪੰਜਾਬ ਵਿੱਚ ਗਾਇਬ ਕੀਤੇ ਗਏ ਸਿੱਖ ਨੌਜਵਾਨਾਂ ਦਾ ਵੇਰਵੇ ਨਾਲ ਜ਼ਿਕਰ ਕੀਤਾ ਹੈ ਔਰ ਜਿਸ ਵਿੱਚ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਵੀ ਉਹਨਾਂ ਵੱਲੋਂ ਸ਼ਰਧਾਂਜਲੀ ਜਿਹੜੀ ਹੈ ਦਿੱਤੀ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਐਂਟਰਟੇਨ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੀ ਆਸਟ੍ਰੇਲੀਆ ਦੇ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਜੋ ਐਕਟੀਵਿਟੀਜ਼ ਚੱਲ ਰਹੀਆਂ ਨੇ, ਕੱਲ੍ਹ ਸਾਡਾ ਲੀਡ ਸੈਗਮੈਂਟ ਇਸ ਦੇ ਉੱਤੇ ਸੀ ਔਰ ਅਸੀਂ ਖਾਸ ਤੌਰ 'ਤੇ ਗ੍ਰੀਨ ਪਾਰਟੀ ਦੇ ਸੈਨੇਟਰ ਜਿਹੜੇ ਡੇਵਿਡ ਸ਼ੂਬ੍ਰਿਜ ਉਹਨਾਂ ਦਾ ਜ਼ਿਕਰ ਕੀਤਾ ਸੀ ਕਿ ਭਾਈ ਉਹਨਾਂ ਨੇ ਕਿਵੇਂ ਸਿੱਖ ਸਕ੍ਰਿਪਚਰ ਦੀ ਅਹਿਮੀਅਤ ਨੂੰ ਸਮਝਿਆ ਔਰ ਉਹਨਾਂ ਨੇ ਆਪਣੀ ਜੋ ਪੁਲਿਸ ਕਮਿਸ਼ਨਰ ਨੂੰ ਲਿਖਿਆ ਉਹਦੇ 'ਚ ਉਹਨਾਂ ਨੇ ਅਟੈਕ ਔਨ ਦਾ ਸਿੱਖਸ ਆਫ ਪਰਥ ਕਿਹਾ ਔਰ ਓਵਰਆਲ ਵੀ ਅਸੀਂ ਸਾਰੀ ਬਰੀਫਿੰਗ ਕੀਤੀ ਸੀ। ਅਸੀਂ ਇੰਤਜ਼ਾਰ ਕਰ ਰਹੇ ਹਾਂ ਕਿ ਪੁਲਿਸ ਕਿਸ ਨਤੀਜੇ ਤੇ ਪਹੁੰਚਦੀ ਹੈ, ਉਹ ਆਉਣ ਵਾਲੇ ਦਿਨਾਂ 'ਚ ਅਸੀਂ ਦੱਸਾਂਗੇ। ਔਰ ਇਸੇ ਪੀਰੀਅਡ 'ਚ ਜਿਹੜੀ ਕੱਲ੍ਹ ਹੀ ਸਾਨੂੰ ਜਾਣਕਾਰੀ ਆਸਟ੍ਰੇਲੀਆ ਤੋਂ ਮਿਲੀ, ਕਿਉਂਕਿ 30 ਅਗਸਤ ਦਾ ਦਿਨ ਯੂਨਾਈਟਿਡ ਨੇਸ਼ਨਸ ਨੇ 21 ਦਸੰਬਰ 2010 ਦੇ ਵਿੱਚ ਇੱਕ ਮਤਾ ਪਾਇਆ ਸੀ ਜਿਹਦੇ ਥੱਲੇ ਉਹਨਾਂ ਨੇ ਜਿਹੜਾ ਇਹ ਦਿਨ ਹੈ 30 ਅਗਸਤ ਦਾ, ਇਸ ਨੂੰ ਇੰਟਰਨੈਸ਼ਨਲ ਡੇ ਆਫ ਦਾ ਵਿਕਟਮਸ ਆਫ ਐਨਫੋਰਸਡ ਡਿਸਅਪੀਅਰੈਂਸਿਸ ਇਹ ਐਲਾਨਿਆ ਸੀ। ਹੁਣ ਅਸੀਂ ਸਮਝਦੇ ਹਾਂ, ਅਗਵਾ ਲਫ਼ਜ਼ ਨੂੰ ਅਸੀਂ ਸਮਝਦੇ ਹਾਂ, ਜਦੋਂ ਆਜ਼ਾਦੀ ਤਹਿਰੀਕਾਂ ਚੱਲਦੀਆਂ ਨੇ ਕਿਵੇਂ ਜਿਹੜੀ ਸਟੇਟ ਹੈ ਉਹ ਜ਼ਬਰਦਸਤੀ ਉਹਨਾਂ ਨੂੰ ਚੈਲੰਜ ਕਰ ਰਹੇ ਹੁੰਦੇ ਨੇ। ਜੇ ਉਹ ਆਲਰੇਡੀ ਇਨ ਦਾ ਹਾਈਡਿੰਗ ਹੋਣ ਜਾਂ ਅੰਡਰਗਰਾਊਂਡ ਹੋਣ ਤੇ ਫਿਰ ਉਹਨਾਂ ਦੇ ਨੀਅਰ ਐਂਡ ਡੀਅਰ ਵਨਸ ਨੂੰ, ਉਹਨਾਂ ਦੇ ਘਰ ਨੂੰ, ਫਾਦਰ ਮਦਰ ਭਰਾ ਭੈਣ ਉਹਨੂੰ ਚੁੱਕ ਕੇ ਲੈ ਜਾਂਦੇ ਨੇ ਔਰ ਉਹਨਾਂ ਨੂੰ ਮੁੜ ਕੇ ਜਿਹੜਾ ਉਹ ਗਾਇਬ ਕਰ ਦਿੱਤਾ ਜਾਂਦਾ ਹੈ। ਉਹਨਾਂ ਨੂੰ ਪਹਿਲਾਂ ਦਬਾਅ ਬਣਾਇਆ ਜਾਂਦਾ ਹੈ ਔਰ ਫਾਈਨਲੀ ਉਹਨਾਂ ਨੂੰ ਗਾਇਬ ਕਰ ਦਿੱਤਾ ਜਾਂਦਾ ਹੈ, ਕਿਉਂਕਿ ਇਹ ਇੱਕ ਪੈਟਰਨ ਲੰਬਾ ਵਕਤ ਤੋਂ ਚੱਲ ਹੀ ਰਿਹਾ ਹੈ। ਹਰ ਪਾਸੇ ਜਦੋਂ ਇਸ ਕਿਸਮ ਦਾ ਦਬਾਅ ਹੁੰਦਾ ਹੈ, ਸੋ ਯੂਨਾਈਟਿਡ ਨੇਸ਼ਨਸ ਨੇ 21 ਦਸੰਬਰ 2010 ਨੂੰ ਇਹ ਰੈਜ਼ੋਲੂਸ਼ਨ ਕੀਤਾ ਕਿ ਇੱਕ ਦਿਨ ਜਿਹੜਾ ਹੈ 30 ਅਗਸਤ ਦਾ ਦਿਨ ਉਹਨਾਂ ਦੀ ਯਾਦ ਨੂੰ ਜਿਹੜੇ ਐਨਫੋਰਸਡ ਡਿਸਅਪੀਅਰੈਂਸ, ਜ਼ਬਰਦਸਤੀ ਜਿਨ੍ਹਾਂ ਨੂੰ ਡਿਸਅਪੀਅਰ ਕੀਤਾ ਗਿਆ, ਉਹ ਕੋਈ ਖੁਦ ਗਾਇਬ ਨਹੀਂ ਹੋਏ ਔਰ ਇਸ ਨੂੰ ਲੈ ਕੇ ਜਿਹੜਾ ਇੱਕ ਫੰਕਸ਼ਨ ਇਹੀ ਸੈਨੇਟਰ ਡੇਵਿਡ ਸ਼ੂਬ੍ਰਿਜ ਨੇ ਸਿਡਨੀ ਦੇ ਵਿੱਚ ਮਾਰਟਨ ਪਲੇਸ ਗੈਡੀਗਲ ਲੈਂਡ ਸਿਡਨੀ ਦੇ ਵਿੱਚ ਆਰਗੇਨਾਈਜ਼ ਕੀਤਾ ਔਰ ਸਾਡੇ ਵੀਰ ਹਰਕੀਰਤ ਸਿੰਘ ਜਿਹੜੇ ਬੜੇ ਸੂਝਵਾਨ ਨੇ ਅੱਡ ਪੰਥਕ ਮੁੱਦਿਆਂ ਦੇ ਉੱਤੇ, ਸਿਡਨੀ ਦੇ ਵਿੱਚ ਇਹਨਾਂ ਨੂੰ ਸਿਸਟਮ ਦੇ ਵਿੱਚ ਜਾ ਕੇ ਕਿਵੇਂ ਕੰਮ ਕਰਨਾ ਹੈ ਉਸ ਦੀ ਬਹੁਤ ਚੰਗੀ ਤਰ੍ਹਾਂ ਸੋਝੀ ਹੈ। ਪੰਥਕ ਮੁੱਦਿਆਂ ਦੇ ਉੱਤੇ, ਪੰਥਕ ਇਸ਼ੂਜ਼ ਦੇ ਉੱਤੇ ਟੋਟਲ ਕਲੈਰਿਟੀ ਹੈ। ਇਹ ਜਿਹੜਾ ਸਮਾਗਮ ਡੇਵਿਡ ਸ਼ੂਬ੍ਰਿਜ ਨੇ ਆਰਗੇਨਾਈਜ਼ ਕੀਤਾ ਉਸ ਦੇ ਵਿੱਚ ਅੱਡ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਔਰ ਅੱਡ ਭਾਈਚਾਰਿਆਂ ਦੇ ਲੋਕ ਵੀ ਉਹਨਾਂ ਦੀ ਸ਼ਮੂਲੀਅਤ ਹੋਈ ਔਰ ਉਹਦੇ 'ਚ ਹਰਕੀਰਤ ਸਿੰਘ ਹੋਰਾਂ ਨੇ ਜਿਹੜਾ ਸਿੱਖ ਕੌਮ ਦੇ ਵਿੱਚ ਕਿਵੇਂ ਸਾਡੀ ਮੂਵਮੈਂਟ ਨੂੰ ਕ੍ਰਸ਼ ਕੀਤਾ ਗਿਆ, ਕਿਵੇਂ ਹਜ਼ਾਰਾਂ ਜਿਹੜੇ ਨੌਜਵਾਨ ਜਿਹੜੀਆਂ ਅਣਪਛਾਤੀਆਂ ਲਾਸ਼ਾਂ ਬਣਾ ਦਿੱਤੇ ਗਏ ਔਰ ਖ਼ਾਸ ਤੌਰ 'ਤੇ ਸਰ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦਿੱਤੀ ਸਿਵਿਆਂ ਦੇ ਵਿੱਚ ਜਾ ਕੇ, ਜਿਹੜਾ ਉਹਨਾਂ ਨੇ ਕਿਵੇਂ ਉਹ ਲਿਸਟ ਕੱਢੀ ਜਿਹੜੇ ਕਿ 1992 ਤੋਂ 94 ਤੱਕ ਤਰਨ ਤਾਰਨ ਔਰ ਪੱਟੀ ਔਰ ਦੁਰਗਿਆਣਾ ਮੰਦਿਰ ਅੰਮ੍ਰਿਤਸਰ ਦੇ ਸ਼ਮਸ਼ਾਨ ਘਾਟਾਂ ਜਿਨ੍ਹਾਂ ਨੂੰ ਅਣਪਛਾਤੀਆਂ ਲਾਸ਼ਾਂ ਬਣਾਇਆ ਗਿਆ ਸੀ ਔਰ ਜਿਉਂ-ਜਿਉਂ ਅਸੀਂ ਗੱਲਬਾਤ ਕਰ ਰਹੇ ਹਾਂ ਦਰਸ਼ਕ ਸਕਰੀਨ 'ਤੇ ਦੇਖ ਸਕਦੇ ਨੇ ਇਹ ਸਮਾਗਮ ਜਿਹੜਾ ਹੈ ਉਸ ਦੇ ਵਿੱਚ ਪਾਰਟਿਸਪੇਸ਼ਨ ਦਾ ਹੋਣਾ ਔਰ ਮੈਂ ਯੂਨਾਈਟਿਡ ਨੇਸ਼ਨਸ ਦੇ ਪੇਜ 'ਤੇ ਜਾ ਕੇ ਦੇਖ ਰਿਹਾ ਸੀ ਕਿ ਇਸ ਮੌਕੇ ਈਵਨ ਐਂਟੋਨੀਓ ਗੁਟਰਸ ਜਿਹੜੇ ਸੈਕਟਰੀ ਜਨਰਲ ਨੇ ਯੂਨਾਈਟਿਡ ਨੇਸ਼ਨਸ ਦੇ, ਉਹਨਾਂ ਦੀ ਕੋਟ ਹੈ ਦਿੱਤੀ ਹੋਈ ਕਿ ਇੰਪਿਊਨਿਟੀ ਕੰਪਾਊਂਡਸ ਦਾ ਸਫਰਿੰਗ ਐਂਡ ਐਂਗੁਇਸ਼ ਅੰਡਰ ਇੰਟਰਨੈਸ਼ਨਲ ਹਿਊਮਨ ਰਾਈਟਸ ਲਾਅ। Families and societies have a right to know the truth about what happened. I call on member states to fulfill this responsibility.
ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੀ ਇਸ ਕਿਸਮ ਦੀਆਂ ਫੋਰਸਡ ਡਿਸਅਪੀਅਰੈਂਸਿਸ ਨੇ, ਇਹ ਵਾਇਲੇਸ਼ਨ ਹੈ ਇੰਟਰਨੈਸ਼ਨਲ ਹਿਊਮਨ ਰਾਈਟਸ ਲਾਅ ਦੀ, ਔਰ ਫੈਮਲੀਜ਼ ਔਰ ਸੁਸਾਇਟੀਜ਼ ਨੂੰ ਉਹਨਾਂ ਦਾ ਇਹ ਹੱਕ ਹੈ ਕਿ ਉਹ ਜਾਣਨ ਕਿ ਉਹਨਾਂ ਦੇ ਪਿਆਰਿਆਂ ਦੇ ਨਾਲ ਕੀ ਵਾਪਰਿਆ। ਸੋ ਇਹ ਇਸ ਡੇ ਦਾ ਮਤਲਬ ਵੀ ਇਹ ਹੁੰਦਾ ਹੈ ਕਿ ਭਾਈ ਉਸ ਨੂੰ ਇਹ ਉਹਨਾਂ ਨੇ ਰੈਕਗਨਾਈਜ਼ ਕੀਤਾ। ਫਿਰ ਉਹਨਾਂ ਨੇ ਇਸ ਦੀ ਪੂਰੀ ਯੂਨਾਈਟਿਡ ਨੇਸ਼ਨ ਦੇ ਪੇਜ ਦੇ ਉੱਤੇ ਹੈ ਕਿ ਭਾਈ ਕਿਹੜੇ ਕਿਹੜੇ ਕਿਵੇਂ ਪ੍ਰਭਾਵਿਤ ਹੁੰਦੇ ਨੇ, ਵਿਕਟਮ ਕੀ ਨੇ, ਕਮਿਊਨਿਟੀਜ਼ ਕੀ ਨੇ, ਔਰ ਇਹ ਜਿਹੜੇ ਨੇ ਡੈਫੀਨੇਸ਼ਨ ਇਹਦੀ ਕੀ ਹੈ। ਅਕੋਰਡਿੰਗ ਟੂ ਡੈਕਲੇਰੇਸ਼ਨ on the protection of all persons from enforced disappearances proclaimed by the General Assembly in its resolution, ਉਹਨਾਂ ਨੇ resolution number 1992 ਦਾ ਦਿੱਤਾ ਹੈ, persons are arrested, detained or abducted against their will or otherwise deprived of their liberty by officials of different branches or levels of government or by organized groups or private individuals acting on behalf of ਜਿਵੇਂ ਬਲੈਕ ਕੈਟਸ ਕੈਟ ਚੁੱਕ ਕੇ ਲੈ ਗਏ, ਪਤਾ ਹੀ ਨਹੀਂ ਹੈ। ਸੋ ਉਹਨਾਂ ਨੇ ਇਹਨਾਂ ਸਾਰਿਆਂ ਨੂੰ ਹੀ ਔਰ ਵਿਦ ਦਾ ਸਪੋਰਟ ਡਾਇਰੈਕਟ ਔਰ ਇਨਡਾਇਰੈਕਟ consent or acquiescence of the government followed by a refusal to disclose the fate or whereabouts of the persons concerned or a refusal to acknowledge the deprivation of their liberty which places such persons outside the protection of the law। ਜਦੋਂ ਤੁਸੀਂ ਚੁੱਕ ਹੀ ਲਿਆ, ਗਾਇਬ ਕਰਤਾ ਉਹਨਾਂ ਨੂੰ, ਅਦਰਵਾਈਜ਼ ਦੁਨੀਆ ਦੇ ਮੋਸਟਲੀ ਲਾਅ ਇਹ ਕਹਿੰਦੇ ਨੇ ਵੀ 24 ਘੰਟੇ ਦੇ ਵਿੱਚ ਉਹਨਾਂ ਨੂੰ ਮੈਜਿਸਟ੍ਰੇਟ ਸਾਹਮਣੇ ਪੇਸ਼ ਕਰੋ, ਪਰ ਤੁਸੀਂ ਵਿਜੀਲਾਂਟੇ ਆਪਣੇ ਗਰੁੱਪ ਰੱਖੇ ਹੋਏ ਨੇ, ਕੈਟਾਂ ਰੱਖੀਆਂ ਹੋਈਆਂ ਨੇ, ਪੁਲਿਸ ਵਾਲੇ ਸਿਵਲ ਕੱਪੜਿਆਂ 'ਚ ਆਏ, ਫੌਜ ਚੁੱਕ ਕੇ ਲੈ ਗਈ। ਔਰ ਇਹ ਵਰਤਾਰਾ ਅਸੀਂ ਬਹੁਤ ਸਾਰੇ ਮੁਲਕਾਂ ਦੇ ਵਿੱਚ ਦੇਖ ਰਹੇ ਹਾਂ। ਔਰ ਸਿੱਖ ਕੌਮ ਜਿਹੜੀ ਕਿ ਇਸ ਦੀ ਵਿਕਟਮ ਹੈ, ਫਿਰ ਉਹਨਾਂ ਨੇ ਇਸ ਨੂੰ ਸੀਰੀਅਸ ਵਾਇਲੇਸ਼ਨ ਹਿਊਮਨ ਰਾਈਟਸ ਦੀ ਕਿਹਾ। ਔਰ ਅਸੀਂ ਸਮਝਦੇ ਹਾਂ ਕਿ ਭਾਈ ਇਹ ਅਸੀਂ ਬਹੁਤ ਵਾਰ ਆਪਣੇ ਸਮੱਸਿਆਵਾਂ ਦੀ ਗੱਲ ਤਾਂ ਕਰਦੇ ਹਾਂ, ਔਰ ਇਹ ਪਲੇਟਫਾਰਮ ਹੁੰਦੇ ਨੇ ਜਿੱਥੇ ਜਾ ਕੇ ਤੁਸੀਂ ਦੂਸਰਿਆਂ ਨੂੰ, ਔਰ ਮੈਂ ਸ਼ਾਇਦ ਅੱਗੇ ਵੀ ਇੱਕ ਵਾਰ ਜ਼ਿਕਰ ਕੀਤਾ ਸੀ ਕਿ ਜਦੋਂ ਪਹਿਲੀ ਵਾਰ ਡਾਕਟਰ ਸਿੰਥੀਆ ਕੈਪਲੇ ਮਹਿਮੂਦ ਜਿਹੜੇ ਅਸਿਸਟੈਂਟ ਪ੍ਰੋਫੈਸਰ ਆਫ ਐਂਥਰੋਪੋਲੋਜੀ ਸੀ ਯੂਨੀਵਰਸਿਟੀ ਆਫ ਮੇਨ 'ਚ, ਪਹਿਲੀ ਵਾਰ ਮੈਨੂੰ ਬਰਕਲੀ ਯੂਨੀਵਰਸਿਟੀ 'ਚ ਇੱਕ ਸੈਮੀਨਾਰ ਦੇ ਦੌਰਾਨ ਮਿਲੇ 1993 'ਚ, ਔਰ ਬਾਅਦ ਦੇ ਵਿੱਚ ਉਹਨਾਂ ਦੇ ਨਾਲ ਕਲੋਜ਼ਲੀ ਕੰਮ ਕਰਨ ਦਾ ਮੌਕਾ ਮਿਲਿਆ। ਔਰ ਉਹਨਾਂ ਦੀ ਕਲਾਸਿਕ ਬੁੱਕ ਫਾਈਟਿੰਗ ਫॉर ਫੇਥ ਐਂਡ ਨੇਸ਼ਨ, ਡਾਇਲੌਗਸ ਵਿਦ ਸਿੱਖ ਮਿਲੀਟੈਂਟਸ ਜਿਹੜੀ ਹੈ ਉਹ 3-4 ਸਾਲ ਦੀ ਮਿਹਨਤ ਤੋਂ ਬਾਅਦ ਉਹਨਾਂ ਦੀ ਸਾਹਮਣੇ ਆਈ। ਤੇ ਉਹਨਾਂ ਨੂੰ ਮੈਂ ਪਹਿਲਾਂ, ਮੈਨੂੰ ਅਜੇ ਵੀ ਕੁਝ ਚੀਜ਼ਾਂ ਤੁਹਾਡੀ ਯਾਦ ਦਹਾਨੀ 'ਚ ਪਈਆਂ ਹੁੰਦੀਆਂ ਨੇ। ਮੈਂ ਕਿਹਾ ਜੀ ਸਾਡੇ ਨਾਲ ਇੰਨੇ ਜ਼ੁਲਮ ਹੋ ਰਹੇ ਨੇ, ਕੋਈ ਸਾਡੇ ਨਾਲ ਸਿੰਪਥੀ ਕਰਨ ਜਾਂ ਬਾਹਰ ਸਾਡੇ ਹੱਕ 'ਚ ਕੋਈ ਆਵਾਜ਼ ਚੁੱਕਣ ਲਈ ਤਿਆਰ ਨਹੀਂ ਹੈ। ਦੁਨੀਆ ਨੂੰ ਪਤਾ ਹੀ ਨਹੀਂ ਹੈ ਸਾਡੇ ਨਾਲ ਕੀ ਹੋ ਰਿਹਾ। ਤੇ ਜਿਹੜਾ ਇੱਕ ਪੀਸ ਆਫ ਐਡਵਾਈਸ ਉਹਨਾਂ ਨੇ ਦਿੱਤਾ, ਔਰ ਜਦੋਂ ਮੈਂ ਇਸ ਕਵਰੇਜ ਨੂੰ ਵੀ ਦੇਖਿਆ, ਮੈਂ ਕਿਹਾ ਇਹ ਠੀਕ ਤਰੀਕਾ। ਉਹਨਾਂ ਨੇ ਕਿਹਾ ਕਿ ਜੀ ਤੁਹਾਨੂੰ ਲੱਗਦਾ ਵੀ ਇਹ ਸਿਰਫ ਤੁਹਾਡੇ ਨਾਲ ਹੋ ਰਿਹਾ, ਦੁਨੀਆ 'ਚ ਬਹੁਤ ਇਨਜਸਟਿਸ ਹੁੰਦਾ ਹੈ, ਬਹੁਤ। ਔਰ ਉਹਨਾਂ ਨੇ ਕਿਹਾ ਵੀ ਜਿਹੜੇ ਤੌਰ ਤਰੀਕੇ ਤੁਹਾਡੀ ਆਵਾਜ਼ ਨੂੰ, ਆਜ਼ਾਦੀ ਦੀ ਨੂੰ ਕ੍ਰਸ਼ ਕਰਨ ਲਈ ਵਰਤੇ ਜਾ ਰਹੇ ਨੇ, ਇਹ ਜਿਹੜੇ ਵੀ ਜ਼ਾਬਰ ਹੁੰਦੇ ਨੇ ਉਹ ਵਰਤਦੇ ਨੇ। ਉਹਨਾਂ ਨੇ ਕਿਹਾ ਵੀ ਉਹਦਾ ਇੱਕ ਤਰੀਕਾ, ਜੇ ਤੁਸੀਂ ਆਪਣੀ ਕਹਾਣੀ ਦੱਸਣੀ ਹੈ, ਪਹਿਲਾਂ ਉੱਥੇ ਜਾਓ ਜਿੱਥੇ ਜਿਨ੍ਹਾਂ ਦੇ ਨਾਲ ਵਾਪਰ ਰਿਹਾ ਉਹਨਾਂ ਦੀ ਕਹਾਣੀ ਸੁਣੋ, ਉਹਦੇ 'ਚੋਂ ਤੁਹਾਡੀ ਅੱਗੋਂ ਤਾਕਤ ਨਿਕਲਦੀ ਹੈ। ਔਰ ਇਹ ਜਿਹੜੇ ਇਸ ਕਿਸਮ ਦੇ ਪਲੇਟਫਾਰਮ ਨੇ, ਜਿਵੇਂ ਇਹ ਇੰਟਰਨੈਸ਼ਨਲ ਡੇ ਵਿਕਟਮਸ ਆਫ ਐਨਫੋਰਸਡ ਡਿਸਅਪੀਅਰੈਂਸਿਸ ਦਾ, ਉਹਦੇ ਜਿਵੇਂ ਵੀਰ ਹਰਕੀਰਤ ਸਿੰਘ ਹੋਰੀ ਗਏ, ਜਿੱਥੇ ਬਾਕੀਆਂ ਦੇ ਨਾਲ ਕੀ ਵਾਪਰਿਆ, ਕਿਉਂਕਿ ਆਸਟ੍ਰੇਲੀਆ ਵਰਗੇ ਮੁਲਕ 'ਚ ਉੱਥੋਂ ਦੇ ਐਬੋਰੀਜਨਲਸ ਨਾਲ, ਜਿਨ੍ਹਾਂ ਨੂੰ ਫਸਟ ਨੇਸ਼ਨ, ਔਰ ਦੂਜਾ ਨਾਂ ਤੁਸੀਂ ਜੋ ਮਰਜ਼ੀ ਦੇਈ ਦਿਓ, ਨੇਟਿਵ ਆਸਟ੍ਰੇਲੀਅਨਸ ਕਹਿ ਦਿਓ, ਲੇਕਿਨ ਇਹ ਹਰ ਤਾਕਤਵਰ ਧਿਰ ਨੇ ਆਵਾਜ਼ ਨੂੰ ਕੁਚਲਣ ਦਾ, ਔਰ ਕਿਸ ਹੱਦ ਤੱਕ ਜਾ ਕੇ ਜਿਹੜਾ ਧੱਕੇ ਹੁੰਦੇ ਨੇ, ਅਸੀਂ ਤਾਂ ਖੁਦ ਇਸ ਨੂੰ ਪਿਛਲੇ 40 ਸਾਲਾਂ ਤੋਂ ਦੇਖ ਰਹੇ ਹਾਂ। ਔਰ ਹੁਣ ਉਹ ਜਿਹੜੇ ਕਿਲਰ ਹੈਂਡ ਨੇ, ਇਕੱਲੇ ਉਸ ਭਾਰਤ ਦੀ ਹਦੂਦ 'ਚ ਨਹੀਂ, ਟਰਾਂਸਨੈਸ਼ਨਲ ਰਿਪਰੈਸ਼ਨ, ਟੈਰਰਿਜ਼ਮ ਉਹ ਇੰਟਰਨੈਸ਼ਨਲੀ ਲੈ ਕੇ ਆਏ ਨੇ। ਸੋ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ ਵੀਰ ਹਰਕੀਰਤ ਸਿੰਘ ਔਰ ਉਹਨਾਂ ਦੀ ਟੀਮ ਨੂੰ ਕਿ ਉਹ ਬੜੇ ਸੁਚਾਰੂ ਢੰਗ ਦੇ ਨਾਲ ਉਹਨਾਂ ਨੇ ਇਸ ਦਿਨ ਦੇ ਮੌਕੇ ਦੇ ਉੱਤੇ ਸਿੱਖਾਂ ਦੇ ਕੇਸ ਨੂੰ ਪ੍ਰੈਜ਼ੈਂਟ ਕੀਤਾ। ਸਰ ਜਸਵੰਤ ਸਿੰਘ ਖਾਲੜਾ, ਜਿਨ੍ਹਾਂ ਦਾ ਸ਼ਹੀਦੀ ਦਿਨ ਵੀ 6 ਸਤੰਬਰ ਹੈ, 6 ਸਤੰਬਰ 1995 ਨੂੰ ਉਹਨਾਂ ਨੂੰ ਉਹਨਾਂ ਦੇ ਘਰ ਦੇ ਬਾਹਰੋਂ ਚੁੱਕ ਕੇ ਗਾਇਬ ਕਰ ਦਿੱਤਾ ਗਿਆ।
ਉਹਨਾਂ ਨੂੰ ਵੀ ਉਹਨਾਂ ਨੇ ਟ੍ਰਿਬਿਊਟ ਦਿੱਤੀ ਹੈ। ਜੀ ਨਾਈਸ ਜੀ ਡਾਕਟਰ ਸਾਹਿਬ, ਹੁਣ ਆਪਾਂ ਆਪਣੀ ਜਿਹੜੀ ਰਿਵਿਊਜ਼ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿ KSG ਫਤਿਹ ਬੁਲਾਉਂਦੇ ਨੇ ਰਾਜਵਿੰਦਰ ਸਿੰਘ ਜੀ, ਹਰਦੀਪ ਸਿੰਘ ਜੀ, ਦਵਿੰਦਰ ਸੰਧੂ ਜੀ, ਸੋਨਮਾਲ ਜੀ, ਰਣਜੀਤ ਸਿੰਘ ਜੀ, ਫਿਰ ਇਸੇ ਤਰ੍ਹਾਂ ਇੰਦਰਪ੍ਰੀਤ ਸਿੰਘ ਜੀ, ਇਹ ਸਾਨੂੰ ਸਭ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜ਼ਿੰਦਾਬਾਦ। ਦਲਜੀਤ ਸਿੰਘ ਜੀ, ਰਣਜੀਤ ਸਿੰਘ ਜੀ, ਫਿਰ ਬਨੀ ਸਿੰਘ ਜੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਅਮਰਜੀਤ ਸਿੰਘ ਜੀ ਖਾਲਸਾ ਦੇ ਪਹਿਲੇ ਸੰਭਾਵੀ ਰਾਸ਼ਟਰਪਤੀ ਹੋਣਗੇ। ਇੱਕ ਆਜ਼ਾਦ ਦੇਸ਼ ਵਾਂਗ ਸਾਨੂੰ ਵੀ ਆਪਣੀਆਂ ਸੰਸਥਾਵਾਂ ਖੋਲ੍ਹਣੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਨੇ। ਬਨੀ ਸਿੰਘ ਜੀ ਬਹੁਤ ਮਿਹਰਬਾਨੀ ਲਿਖਣ ਦੇ ਲਈ। ਸਾਨੂੰ ਪੰਥ ਦਾ ਇੱਕ ਹੌਕਾ ਦੇਣ ਵਾਲਾ ਹੀ ਰਹਿਣ ਦਿਓ। ਅਸੀਂ ਇੰਨਾ ਹੀ ਰੋਲ ਅਦਾ ਕਰ ਸਕਦੇ ਹਾਂ ਜੋ ਕਰ ਰਹੇ ਹਾਂ। ਸਤਿਗੁਰੂ ਰਹਿਮਤ ਕਰਨ, ਕੌਮ ਨੂੰ ਅਕਾਲ ਪੁਰਖ ਦਰ ਘਰ ਬਖਸ਼ਣ। ਇਹ ਖਾਲਿਸਤਾਨ ਦੇ ਲੋਕ ਆਪਸ ਦੇ ਵਿੱਚ ਡਿਸਾਈਡ ਕਰਨਗੇ ਉਹਨਾਂ ਨੇ ਕਿਸ ਕਿਸਮ ਦੇ ਸਿਸਟਮ 'ਚ ਰਹਿਣਾ ਹੈ। ਪਰ ਤੁਹਾਡੀ ਨਵਾਜ਼ਿਸ਼ ਦੇ ਲਈ ਸ਼ੁਕਰੀਆ। ਹਰਮਨ ਪੰਨੂ ਜੀ ਖਾਲਸਾ ਜ਼ਿੰਦਾਬਾਦ। ਬਨੀ ਸਿੰਘ ਫਿਰ ਕਹਿੰਦੇ ਕਿ ਅਮਰੀਕਾ ਤੇ ਕੈਨੇਡਾ ਵਿੱਚ ਖਾਲਿਸਤਾਨ ਦੇ ਕੌਂਸਲ ਖਾਨੇ ਖੋਲ ਕੇ ਸਾਨੂੰ ਸ਼ੁਰੂਆਤ ਕਰ ਦੇਣੀ ਚਾਹੀਦੀ ਹੈ। ਧੰਨਵਾਦ। ਬਨੀ ਸਿੰਘ ਜੀ, ਸਿੱਖ ਜਥੇਬੰਦੀਆਂ ਸਟਰਗਲ ਕਰ ਰਹੀਆਂ ਨੇ, ਆਪਸ ਦੇ ਵਿੱਚ ਕੋਆਰਡੀਨੇਸ਼ਨ ਵੀ ਹੁੰਦੀ ਹੈ। ਇਸ ਸਮੇਂ ਦੇ ਵਿੱਚ ਕੌਂਸਲ ਖਾਨਿਆਂ ਵਾਲਾ ਇੱਕ ਜ਼ਮਾਨਾ ਸੀ ਜਦੋਂ ਜਲਾਵਤਨ ਸਰਕਾਰਾਂ ਦਾ ਔਰ ਦੂਸਰਾ ਇੱਕ ਕਸਟਮ ਸੀ। ਹੁਣ ਇਹ ਹੈ ਕਿ ਭਾਈ ਅਸੀਂ ਖਾਲਿਸਤਾਨ ਰੈਫਰੈਂਡਮ ਦਾ ਇੱਕ ਵੈਪਨ ਹੈ ਸਾਡੇ ਹੱਥ 'ਚ, ਦੂਸਰਾ ਅਵੇਅਰਨੈਸ ਜਾਂ ਪੋਲੀਟੀਕਲ ਲੈਵਲ ਦੇ ਉੱਤੇ ਇਨਫਲੂਐਂਸ ਕਰਨਾ ਜੀ। ਔਰ ਇਸੇ ਤਰ੍ਹਾਂ ਰਾਜਨਪ੍ਰੀਤ ਸਿੰਘ ਜੀ ਔਰ ਧਰਮ ਸਿੰਘ ਜੀ, ਇੰਦਰਜੀਤ ਸਿੰਘ ਸੰਧੂ ਜੀ, ਰਸ਼ਦ ਮੁਨੱਵਰ ਜੀ ਇਹ ਸਾਨੂੰ ਲਿਖਦੇ ਨੇ ਕਿ ਲੈ ਕੇ ਰਹੇਗੀ ਖਾਲਿਸਤਾਨ ਪਿੰਡਰਾਂ ਵਾਲੇ ਸੰਤ ਸਿਪਾਹੀ ਜਿੰਨਾ ਸੁੱਤੀ ਕੌਮ ਜਗਾਈ। ਬਹੁਤ ਪਿਆਰਾ ਨਾਰਾ ਲਾਉਂਦੇ ਨੇ ਮੁਨੱਵਰ ਸਾਹਿਬ ਯਾਰ। ਹਾਂਜੀ। ਫਿਰ ਗੁਰਮਹਿੰਦਰ ਸਿੰਘ ਜੀ ਵੀ ਕਹਿੰਦੇ ਬਾਬਾ ਅਮਰਜੀਤ ਸਿੰਘ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਭੈਣ ਨੀਲਮ ਕੌਰ ਨੂੰ ਵੀ। ਬਹੁਤ ਸ਼ੁਕਰੀਆ। ਹਾਂਜੀ। ਰਸ਼ਦ ਮੁਨੱਵਰ ਜੀ ਕਹਿੰਦੇ ਮਾਈ ਫਰੈਂਡਸ ਹੂ ਲਿਵ ਇਨ ਗੁਜਰਾਂਵਾਲਾ ਆਰ ਪ੍ਰਾਊਡ ਆਫ that Hari Singh Nalua and Maharaja Ranjit Singh belong to Gujranwala. So Sikh should remember their heroes also. ਨਹੀਂ ਰਸ਼ਦ ਮੁਨੱਵਰ ਜੀ, ਅਸੀਂ ਫਖਰ ਕਰਦੇ ਹਾਂ। ਸਾਡੇ ਲਈ ਪਾਕਿਸਤਾਨ ਦੀ ਧਰਤੀ ਇੱਕ ਪਾਕ ਪਵਿੱਤਰ ਧਰਤੀ ਹੈ। ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਔਰ ਜੋਤੀ ਜੋਤ ਸਮਾਨ ਦਾ ਸਾਡਾ ਮੱਕਾ ਮਦੀਨਾ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਗੁਜਰਾਂਵਾਲੇ ਦੀ ਮੁਬਾਰਕ ਧਰਤੀ ਦੇ ਉੱਤੇ ਦੋਵੇਂ ਯੋਧੇ ਮਹਾਰਾਜਾ ਰਣਜੀਤ ਸਿੰਘ, ਜਿਸ ਬਾਰੇ ਸ਼ਾਹ ਮੁਹੰਮਦ ਨੇ ਕਿਹਾ ਕਿ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ, ਤੇ ਹਰੀ ਸਿੰਘ ਨਲੂਆ ਜਿਨ੍ਹਾਂ ਦਾ ਸ਼ੁਮਾਰ ਦੁਨੀਆ ਦੇ ਵੱਡੇ ਜਰਨੈਲਾਂ 'ਚ ਹੁੰਦਾ, ਜਿਨ੍ਹਾਂ ਨੇ ਆਪਣੀ ਧਾਕ ਜਿਹੜੀ ਹੈ ਦਰਾ ਖੈਬਰ ਤੱਕ ਜਾ ਕੇ ਪੰਜਾਬ ਦੀ ਉਸ ਆਵਾਜ਼ ਨੂੰ ਜਿਹੜਾ ਸਦੀਆਂ ਤੋਂ ਇਹ ਪੰਜਾਬ ਦੇ ਵਿੱਚ ਅਖਾਣ ਸੀ ਕਿ ਖਾਧਾ ਪੀਤਾ ਲਾਏ ਦਾ ਰਹਿੰਦਾ ਅਹਿਮਦ ਸ਼ਾਹ ਦਾ ਜਿਹੜਾ ਲੁਟੇਰਾ ਦਰਾ ਖੈਬਰ ਪਾਰ ਕਰਦਾ ਸੀ, ਲੁੱਟ-ਕੁੱਟ ਕੇ ਲੈ ਜਾਂਦਾ ਸੀ, ਉਸ ਦਰਵਾਜ਼ੇ ਨੂੰ ਬੰਦ ਕੀਤਾ। ਔਰ ਇਹ ਦੋਨੋਂ ਹੀ ਯੋਧੇ ਜਿਹੜੇ ਨੇ ਗੁਜਰਾਂਵਾਲੇ ਦੇ ਨਾਲ ਉੱਥੇ ਹੀ ਉਹਨਾਂ ਦੇ ਬਰਥ ਪਲੇਸ ਨੇ। ਔਰ ਸਾਨੂੰ ਫਖਰ ਹੈ ਔਰ ਸਾਰੇ ਪੰਜਾਬ ਨੂੰ ਹੀ ਇਸ ਦੇ ਉੱਤੇ ਸਾਡੇ। ਹੁਣ ਮੈਂ ਇਹ ਦੇਖਦਾ ਹਾਂ ਕਿ ਪਾਕਿਸਤਾਨ ਦੇ ਵਿੱਚ ਵੀ ਆਪਣੇ ਹੀਰੋਆਂ ਦੀ ਜਦੋਂ ਤਲਾਸ਼ ਹੋ ਰਹੀ ਹੈ ਤੇ ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਏ ਨੂੰ ਹਰ ਜਿਹੜਾ ਪੰਜਾਬੀ ਉਹ ਓਨ ਕਰਦਾ ਹੈ ਕਿ ਭਾਈ ਸਾਡੇ ਵੱਡੇ ਯੋਧੇ ਹੋਏ ਨੇ। ਜੀ ਸੁਖਵਿੰਦਰ ਸਿੰਘ ਜੀ ਕਹਿੰਦੇ ਔਰ ਵਾਹਿਗੁਰੂ ਜੀ ਕਹਿੰਦੇ ਨੇ, ਔਰ ਗੁਰਮਹਿੰਦਰ ਸਿੰਘ ਜੀ ਕਹਿੰਦੇ ਬਾਬਾ ਜੀ ਪਾਕਿਸਤਾਨ ਵਾਲੇ ਮੁਸਲਮਾਨ ਵੀ ਸਿੱਖਾਂ ਵਰਗੇ ਨੇ। ਸੋ ਡਿਸੈਂਡੈਂਟਸ ਆਫ ਪੰਜਾਬ ਲਿਖਦੇ ਨੇ ਅਕਾਲ ਤਖਤ ਸਾਹਿਬ ਸਾਡੇ ਵਧੇਰੇ ਇਤਿਹਾਸ 'ਚੋਂ ਬਹੁਤ ਥੋੜ੍ਹਾ ਸਮਾਂ ਹੀ ਆਜ਼ਾਦ ਰਿਹਾ। ਅਕਾਲ ਤਖਤ ਜਦੋਂ ਆਜ਼ਾਦ ਹੋਇਆ ਉਦੋਂ ਸਿੱਖ ਇਖਲਾਕ ਉੱਚਾ ਚੱਕਿਆ ਗਿਆ। ਅਕਾਲ ਤਖਤ ਸਾਹਿਬ ਦਾ ਆਜ਼ਾਦ ਹੋਣਾ ਹੀ ਸਾਡੀ ਕੌਮੀ ਆਜ਼ਾਦੀ ਦਾ ਮੁੱਢ ਹੁੰਦਾ ਰਿਹਾ। ਹਾਂ, ਇਹ ਬਿਲਕੁਲ ਠੀਕ ਫਰਮਾਇਆ ਡਿਸੈਂਡੈਂਟਸ ਆਫ ਪੰਜਾਬ ਦੀ ਆਈਡੀ ਤੋਂ ਸਾਡੇ ਵੀਰ ਨੇ, ਕਿਉਂਕਿ 6ਵੇਂ ਪਾਤਸ਼ਾਹ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਉਹ ਲਗਭਗ ਅਖੀਰਲੇ 18 ਸਾਲ ਜਿਹੜੇ ਨੇ ਉਹਨਾਂ ਨੇ ਕੀਰਤਪੁਰ ਸਾਹਿਬ ਗੁਜ਼ਾਰੇ। ਔਰ ਦਰਬਾਰ ਸਾਹਿਬ ਔਰ ਅਕਾਲ ਤਖਤ ਇਹਨਾਂ ਦੇ ਕਬਜ਼ੇ 'ਚ ਪ੍ਰਿਥੀਆਂ ਦੇ ਮਿਹਰਬਾਨ ਫਿਰ ਹਰ ਜੀ। ਔਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਆਏ ਉਦੋਂ ਵੀ ਉਹਨਾਂ ਨੇ ਦਰਵਾਜ਼ੇ ਬੰਦ ਕਰ ਲਏ ਕਿਉਂਕਿ ਪ੍ਰਿਥੀ ਮੀਡੀਆ ਦੇ ਕਬਜ਼ੇ 'ਚ ਹੀ ਸੀ। ਫਿਰ ਅਸੀਂ ਭਾਈ ਮਨੀ ਸਿੰਘ ਹੋਰੀ ਜਦੋਂ ਆਉਂਦੇ ਨੇ 1698 ਦੇ ਨੇੜੇ ਤੇ 1699 ਤੋਂ ਬਾਅਦ, ਫਿਰ ਅਸੀਂ ਉੱਥੇ ਦੇਖਦੇ ਹਾਂ ਕਿ ਉਦੋਂ ਮੁਗਲਿਆ ਹਕੂਮਤ ਸੀ। ਪਰ ਫਿਰ ਭਾਈ ਮਨੀ ਸਿੰਘ ਹੋਰਾਂ ਦੀ ਸ਼ਹਾਦਤ ਤੋਂ ਬਾਅਦ ਅਸੀਂ ਉਸ ਦੌਰ 'ਚੋਂ ਵੀ ਗੁਜ਼ਰੇ ਜਦੋਂ ਮੱਸਾ ਰੰਗੜ ਔਰ ਦੂਸਰੇ ਇਸ ਕੰਪਲੈਕਸ ਦੇ ਕਾਬਜ਼ ਹੁੰਦੇ ਨੇ।
ਔਰ ਫਿਰ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਪੀਰੀਅਡ 'ਚ ਜਦੋਂ ਅਕਾਲੀ ਫੂਲਾ ਸਿੰਘ ਸ਼ਹੀਦ ਹੁੰਦੇ ਨੇ ਤੇ ਫਿਰ ਅਸੀਂ ਦੇਖਦੇ ਹਾਂ ਨਾਲ ਦੀ ਨਾਲ ਅੰਗਰੇਜ਼ਾਂ ਦੇ ਰਾਜ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਬੇਸ਼ੱਕ 1925 'ਚ ਗੁਰਦੁਆਰਾ ਐਕਟ ਤੋਂ ਬਾਅਦ ਸ਼੍ਰੋਮਣੀ ਕਮੇਟੀ ਬਣੀ, ਅਕਾਲ ਤਖਤ ਉਸ ਦੇ ਪ੍ਰਵਿਊ 'ਚ ਨਹੀਂ ਸੀ, ਆਜ਼ਾਦ ਸੀ, ਪਰ ਹੌਲੀ ਈਵਨ ਸ਼੍ਰੋਮਣੀ ਕਮੇਟੀ ਨੇ ਵੀ ਅਕਾਲ ਤਖਤ ਦੇ ਜਥੇਦਾਰ ਨੂੰ ਆਪਣੀ ਸੈਲਰੀਡ ਜਥੇਦਾਰ ਬਣਾ ਕੇ ਇੱਕ ਮੁਲਾਜ਼ਮ ਵਾਂਗ ਬਣਾ ਲਿਆ। ਔਰ ਬਾਦਲਾਂ ਦੇ ਥੱਲੇ ਜਦੋਂ 1999 'ਚ ਮੁਕੰਮਲ ਤੌਰ ਦੇ ਉੱਤੇ ਕੰਟਰੋਲ ਆਇਆ, ਜਥੇਦਾਰ ਟੌੜਾ ਨੂੰ ਵੀ ਬਾਹਰ ਕੱਢ ਦਿੱਤਾ ਗਿਆ। ਫਿਰ ਤਾਂ ਉਹਨਾਂ ਨੇ ਸਰਕਟ ਹਾਊਸ 'ਚ ਬਹਿ ਕੇ ਡਿਸਾਈਡ ਕਰਦੇ ਨੇ ਵੀ ਕੀ ਹੈ। ਔਰ ਬਿਲਕੁਲ ਉਹਨਾਂ ਨੇ ਠੀਕ ਕਿਹਾ ਕਿ ਆਜ਼ਾਦ ਅਕਾਲ ਤਖਤ ਜਿੱਥੇ ਪੰਥ ਆਪਣੀ ਰਵਾਇਤ ਸਰਬੱਤ ਖਾਲਸਾ ਦੇ ਮੁਤਾਬਕ ਫੈਸਲੇ ਲਏ, ਇਹੀ ਸਾਡੇ ਕਿਰਦਾਰ ਔਰ ਸਾਡੇ اخلاق ਦੀ ਜਿਹੜੀ ਹੈ ਉਹ ਉਚਾਈ ਨੂੰ ਵੀ ਹਮੇਸ਼ਾ ਇਹੀ ਪਾਰਟ ਡਿਫਾਈਨ ਕਰਦਾ ਰਿਹਾ। ਜਸਵੰਤ ਕੰਗ ਜੀ, ਫਤਿਹਵੰਦ ਲਖਵੀਰ ਸਿੰਘ ਜੀ, ਖਾਲਸਾ ਰਾਜ ਜਿੰਦਾਬਾਦ, ਔਰ ਜਤਿੰਦਰ ਸਿੰਘ ਜੀ ਫਤਿਹ, ਔਰ ਅਮਰਜੀਤ ਰਾਏ ਥੈਂਕ ਯੂ ਕਹਿੰਦੇ ਨੇ। ਔਰ ਇਸੇ ਤਰ੍ਹਾਂ ਡਿਸੈਂਡੈਂਟਸ ਆਫ ਪੰਜਾਬ ਕਹਿੰਦੇ ਨੇ ਕਿ ਇਸ ਸਮੇਂ ਸਾਡੇ ਸਾਰੇ ਜਿਹੜੇ ਅਦਾਰੇ ਵਿਵਾਦ ਅੰਦਰਲੇ ਵਿਵਾਦ ਸਾਰੇ ਇੱਕ ਸੰਦੂਕ 'ਚ ਬੰਦ, ਜਿੰਦਰਾ ਲਾ ਚਾਬੀ ਮਹਾਰਾਜ ਦੀ ਤਾਬਿਆ ਹੇਠ ਰੱਖ ਦੇਣੀ ਚਾਹੀਦੀ ਹੈ ਤੇ ਉਦੋਂ ਤੱਕ ਨਹੀਂ ਖੋਲਣੀ ਚਾਹੀਦੀ ਜਦੋਂ ਤੱਕ ਪੰਜਾਬ ਦੀ ਧਰਤੀ ਤੇ ਖਾਲਿਸਤਾਨ ਨਹੀਂ ਪ੍ਰਗਟ ਹੋ ਜਾਂਦਾ। ਬਿਲਕੁਲ ਤੁਸੀਂ ਠੀਕ ਫਰਮਾਇਆ। ਇਹੀ ਅੱਜ ਦਾ ਸਾਡਾ ਲੀਡ ਸੈਗਮੈਂਟ 'ਚ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਕੌਮ ਦੇ ਨਾਂ ਸੁਣਿਆ ਸੀ। ਪਰਮਿੰਦਰ ਜੀ, ਖਾਲਸਾ ਜ਼ਿੰਦਾਬਾਦ। ਰਸ਼ਦ ਮੁਰੰਮਰ ਜੀ ਕਹਿੰਦੇ ਕਿ ਦਾ ਬੈਸਟ ਥਿੰਗ ਵੀ ਅਬਜ਼ਰਵ ਦੈਟ ਐਨੀਵਨ ਕੈਨ enter ਗੁਰਦੁਆਰਾ ਐਂਡ ਈਟ ਲੰਗਰ ਦੇਅਰ which we used to eat whenever we went to Nankana Sahib and visited Darbar Sahib and ate langar there after covering our head. ਰਸ਼ਦ ਮੁਨੱਵਰ ਜੀ, ਤੁਸੀਂ ਬਿਲਕੁਲ ਠੀਕ ਕਿਹਾ। ਸੰਗਤ ਔਰ ਪੰਗਤ ਇਹ ਮੁੱਢਲੀਆਂ ਇੰਸਟੀਟਿਊਸ਼ਨਸ ਨੇ ਜਿਹਦੇ 'ਚ ਕੋਈ ਭੇਦਭਾਵ ਨਹੀਂ ਹੈ, ਔਰ ਲੰਗਰ ਤਾਂ ਗੁਰੂ ਕਾ ਲੰਗਰ ਹੈ ਔਰ ਇਹ ਹਰ ਇੱਕ ਦੇ ਲਈ ਖੁੱਲ੍ਹਾ ਹੈ। ਔਰ ਦੁਨੀਆ ਭਰ 'ਚ ਜਿੱਥੇ ਸਿੱਖ ਨੇ ਉੱਥੇ ਗੁਰਦੁਆਰੇ ਨੇ, ਔਰ ਲੰਗਰ ਜਿਹੜਾ ਹੈ ਉਹ ਐਸੈਂਸ਼ੀਅਲ ਕੰਪੋਨੈਂਟ ਹੈ ਸਾਡੇ ਦੀਵਾਨ ਦਾ, ਸਾਡੀ ਗੈਦਰਿੰਗ ਦਾ। ਹਾਂਜੀ, ਫਿਰ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਆਇਆ ਬਲਵਿੰਦਰ ਸਿੰਘ ਉਹ ਫਤਿਹਵਲਾ ਨੇ। ਬਲਵਿੰਦਰ ਸਿੰਘ ਟਵਾਣਾ ਜੀ ਵੀ ਪੰਜਾਬ ਰੈਫਰੈਂਡਮ ਹਾਲ ਖਾਲਸਾ ਜ਼ਿੰਦਾਬਾਦ, ਆਜ਼ਾਦੀ ਹਾਲ ਖਾਲਸਾ ਜ਼ਿੰਦਾਬਾਦ। ਬਸਰਾ ਜੀ ਫਤਿਹਵਲਾ ਦੇ ਨੇ। ਗੁਰਮਹਿੰਦਰ ਸਿੰਘ ਜੀ ਕੇ ਬਾਬਾ ਜੀ, ਪਾਕਿਸਤਾਨ ਵਾਲੇ ਮੁਸਲਮਾਨ ਵੀ ਪੰਜਾਬ ਦੇ 50% ਸਿੱਖਾਂ ਨਾਲੋਂ ਵਧੀਆ ਨੇ, ਆਪਣੇ ਗੁਰੂ ਘਰ ਸੰਭਾਲੀ ਬੈਠੇ ਨੇ। ਦੇਖੋ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਹਮੇਸ਼ਾ ਹੀ ਪਾਕਿਸਤਾਨ ਦੀ ਹਕੂਮਤ ਵੀ ਔਰ ਆਵਾਮ ਵੀ ਉਹਨਾਂ ਦੇ ਸ਼ੁਕਰਗੁਜ਼ਾਰ ਹੈ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ 'ਚ ਆਉਣ ਤੋਂ ਬਾਅਦ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਪ੍ਰਕਾਸ਼ ਗੁਰੂ ਕਾ ਹੁੰਦਾ ਹੈ, ਉਹਨਾਂ ਦੀ ਸਾਂਭ ਸੰਭਾਲ ਹੈ। ਹਾਲਾਂਕਿ ਇਹ ਵੀ ਇੱਕ ਅਫਸੋਸਨਾਕ ਗੱਲ ਹੈ ਕਿ ਕੁਝ ਤਾਕਤਾਂ ਸੋਸ਼ਲ ਨੈੱਟ ਦੇ ਉੱਤੇ ਸਿੱਖਾਂ ਔਰ ਮੁਸਲਮਾਨਾਂ ਦੇ ਵਿਚਾਲੇ ਪਾੜਾ ਪਾਉਣ ਦੇ ਲਈ ਦੋਵੇਂ ਪਾਸਿਓਂ ਹੀ ਇਸ ਕਿਸਮ ਦੇ ਕੁਝ ਕਿਰਦਾਰ ਜਿਹੜੇ ਨੇ ਉਹ ਠੀਕ ਰੋਲ ਨਹੀਂ ਨਿਭਾ ਰਹੇ। ਅਸੀਂ ਔਰ ਵੱਡਾ ਹਿੱਸਾ ਸਾਡੇ ਪਾਕਿਸਤਾਨੀ ਭੈਣਾਂ ਭਰਾਵਾਂ ਦਾ ਉਹ ਸਿੱਖਾਂ ਨੂੰ ਪਿਆਰ ਕਰਦਾ ਹੈ, ਗੁਰਦੁਆਰਿਆਂ ਪ੍ਰਤੀ ਉਹਨਾਂ ਦਾ ਉਵੇਂ ਹੀ ਜਿਹੜਾ ਇੱਕ ਸਤਿਕਾਰਤ ਭਾਵ ਹੈ, ਔਰ ਅਸੀਂ ਹਮੇਸ਼ਾ ਇਸ ਦੇ ਲਈ ਸ਼ੁਕਰਗੁਜ਼ਾਰ ਹਾਂ ਜੀ। ਔਰ ਇਸੇ ਤਰ੍ਹਾਂ ਜਸਕੀਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਬਲਜੀਤ ਸਿੰਘ ਚਾਹਲ ਜੀ ਵੀ ਫਤਿਹ। ਜਸਵੀਰ ਸਿੰਘ ਬਰਾੜ ਜੀ, ਕੁਲਦੀਪ ਕੌਰ ਜੀ, ਸਿੰਘ ਗਰਚਾ ਜੀ, ਲਾਡੀ ਸਿੰਘ ਜੀ। ਨੂਪਾ ਜੀ ਕਹਿੰਦੇ ਕਿ ਡਾਕਟਰ ਸਾਹਿਬ ਵਿਤਨਾਮ ਵਿੱਚ ਜੰਗਲ ਸਨ ਤੇ ਅਫਗਾਨਿਸਤਾਨ ਵਿੱਚ ਮਾਊਂਟੇਨਸ ਸਨ, ਇਸ ਲਈ ਅਮਰੀਕਾ ਨੂੰ ਹਰਾ ਦਿੱਤਾ। ਸਾਡੇ ਪੰਜਾਬ ਵਿੱਚ ਪਲੇਨਸ ਹੋਣ, ਇਸ ਲਈ ਖਾਲਿਸਤਾਨ ਕੈਂਪੇਨ ਸਕਸੈਸਫੁਲ ਨਹੀਂ ਹੋ ਸਕੀ, ਇਹ ਪ੍ਰੋਬਲਮ ਹੋਈ ਸੀ। ਨੂਪਾ ਜੀ, ਤੁਸੀਂ ਠੀਕ ਕਹਿ ਰਹੇ ਹੋ। ਅਸੀਂ ਕੱਲ੍ਹ ਦੇ ਸ਼ਾਇਦ ਪ੍ਰੋਗਰਾਮ 'ਚ ਜ਼ਿਕਰ ਕੀਤਾ ਸੀ ਕਿ ਵੀ ਸਾਡੇ ਕੋਲ ਉਸ ਕਿਸਮ ਦਾ ਜਿਹਨੂੰ ਨੈਚੁਰਲ ਟੈਰੇਨ ਗੁਰੀਲਾ ਵਾਰਫੇਅਰ ਲਈ ਜਾਂ ਅਦਰਵਾਈਜ਼ ਜਿਵੇਂ ਤੁਸੀਂ ਪਹਾੜਾਂ ਦਾ ਜਾਂ ਜੰਗਲਾਂ ਦਾ ਜ਼ਿਕਰ ਕੀਤਾ, ਪਰ ਅਸੀਂ ਜਿਹੜੀ ਡਿਫਾਈਨਸ ਹੈ ਉਹ ਦਿੱਤੀ ਹੈ ਔਰ ਹੁਣ ਅਸੀਂ ਇੱਕ ਆਪਣੇ ਅੰਦਾਜ਼ ਦੇ ਵਿੱਚ ਖਾਲਿਸਤਾਨ ਦੀ ਲੜਾਈ ਲੜ ਰਹੇ ਹਾਂ। ਬਟ ਸਿੱਖਾਂ ਦੀ ਡਿਟਰਮੀਨੇਸ਼ਨ ਅਲਟੀਮੇਟਲੀ ਸਾਨੂੰ ਆਜ਼ਾਦੀ ਦੇ ਨੇੜੇ ਲੈ ਕੇ ਜਾਏਗੀ, ਇਹ ਅਸੀਂ ਜ਼ਰੂਰ ਇਕਰਾਰ ਕਰਦੇ ਹਾਂ। ਗੁਰਮੇਲ ਸਿੰਘ ਜੀ, ਲਖਵਿੰਦਰ ਸਿੰਘ ਜੀ, ਫਿਰ ਅਵਤਾਰ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਹਰਪ੍ਰੀਤ ਕਹਿੰਦੇ JNK please very careful, BJP Congress has same policies, there is no difference between them,
only solution is for J&K brothers and sisters is total freedom from Hindutva Indian government. ਹਰਪ੍ਰੀਤ ਜੀ ਤੁਸੀਂ ਠੀਕ ਕਹਿ ਰਹੇ ਹੋ ਔਰ ਇਸ ਨੂੰ ਕਸ਼ਮੀਰੀ ਲੋਕ ਬਹੁਤ ਚੰਗੀ ਤਰ੍ਹਾਂ ਸਮਝਦੇ Baljit ਹਨ। Baraj ji Fateh Brande ne Rasham number ji ਫਿਰ ਕਹਿੰਦੇ my grandfather is our youth told us that Sikh worship one God like Christian Jews and Muslims and Sikh don't worship idols and thousands of gods like Hindu do. ਠੀਕ ਉਹਨਾਂ ਨੇ ਤੁਹਾਡੇ ਬਜ਼ੁਰਗਾਂ ਨੇ ਤੁਹਾਨੂੰ ਦੱਸਿਆ ਅਸੀਂ ਬੁੱਤ ਪ੍ਰਸਤੀ 'ਚ ਯਕੀਨ ਨਹੀਂ ਰੱਖਦੇ ਔਰ ਇੱਕ ਅਕਾਲ ਪੁਰਖ ਇੱਕ ਕ੍ਰੀਏਟਰ ਇੱਕ ਰੱਬ ਜਿਸ ਦੇ ਲਈ ਲਫ਼ਜ਼ ਵਾਹਿਗੁਰੂ ਹੈ ਵੰਡਰਫੁਲ ਲਾਰਡ ਜਿਵੇਂ ਅੱਲਾ ਲਫ਼ਜ਼ ਇਸਲਾਮ ਦੇ ਵਿੱਚ ਹੈ ਉਸ ਦੇ ਵਿੱਚ ਹੀ ਅਸੀਂ ਯਕੀਨ ਲਖਵਿੰਦਰ ਸਿੰਘ ਜੀ 6 for justice ਜ਼ਿੰਦਾਬਾਦ ਖਾਲਸਾ ਜ਼ਿੰਦਾਬਾਦ ਰਣਜੋਤ ਸਿੰਘ ਜੀ ਫਤਿਹ ਧਰਮ ਸਿੰਘ ਜੀ ਵੀ ਜਸਕੀਰਤ ਸਿੰਘ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਜੀ ਲੱਗਦਾ ਰਿਸ਼ੀ ਭਰਤਵਾਜ ਨਾਰਾਜ਼ ਹੋ ਗਏ ਨੇ ਆਉਂਦੇ ਨਹੀਂ ਹਾਂ ਨਹੀਂ ਅਸੀਂ ਤਾਂ ਵੈਸੇ ਉਹਨਾਂ ਦੀ ਨਾਰਾਜ਼ਗੀ ਵਾਲਾ ਕੁਝ ਨਹੀਂ ਕਿਹਾ ਅਸੀਂ ਮੋਸਟ ਵੈਲਕਮ ਕਰਦੇ ਹਾਂ ਉਹਨਾਂ ਨੂੰ ਆਪਣੇ ਵਿਚਾਰ ਰੱਖਣ ਦਾ ਹੱਕ ਹੈ ਤੇ ਸਾਨੂੰ ਆਪਣੀ ਵਜ਼ਾਹਤ ਕਰਨ ਦਾ ਹੱਕ ਹੈ ਆਪਣੇ ਵਿਊਜ਼ ਦੀ ਸੁਖਦੇਵ ਸਿੰਘ ਜੀ ਕਹਿੰਦੇ ਡਾਕਟਰ ਅਮਰਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਹਾਲ ਖਾਲਸਾ ਜ਼ਿੰਦਾਬਾਦ ਰਸ਼ਦ ਮਨਵਰ ਜੀ ਕਹਿੰਦੇ ਨੇ ਵੀ ਆਲ ਸਲੂਟ ਸਿੱਖ ਦੈਟ Punjabi language is alive due to Sikh. Our children can understand Punjabi but cannot speak and even they cannot read and write our national language Urdu in big cities. ਰਸ਼ਦ ਮਨਵਰ ਜੀ ਇਹ ਇੱਕ ਟ੍ਰੈਜਡੀ ਹੈ ਮੈਂ ਸਮਝਦਾ ਵੀ ਪੰਜਾਬ ਦੇ ਲੋਕਾਂ ਵੱਲੋਂ ਆਪਣੀ ਮਾਂ ਬੋਲੀ ਨੂੰ ਆਪਣੀ ਮਦਰ ਟੰਗ ਨੂੰ ਡਿਸਓਨ ਕਰਨਾ ਇਸ ਦੇ ਵਿੱਚ ਇੱਕ ਵੱਡਾ ਹਿੱਸਾ ਲਹਿੰਦੇ ਪੰਜਾਬ ਦੇ ਪੰਜਾਬੀ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੇ ਵੀ ਆਪਣੀ ਮਾਂ ਬੋਲੀ ਵੱਲ ਪਿੱਠ ਕੀਤੀ ਔਰ ਸਾਡੇ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਹਿੰਦੂਆਂ ਦੇ ਇੱਕ ਵੱਡੇ ਹਿੱਸੇ ਨੇ ਵੀ ਆਪਣੀ ਮਾਂ ਬੋਲੀ ਵੱਲ ਪਿੱਠ ਕੀਤੀ ਸੋ ਸਾਡੇ ਲਈ ਤਾਂ ਪੰਜਾਬੀ ਨਾ ਸਿਰਫ ਇੱਕ ਮਾਂ ਬੋਲੀ ਹੋਣ ਦੇ ਨਾਤੇ ਜ਼ਰੂਰੀ ਹੈ ਸਾਡੀ ਤਾਂ ਸਕ੍ਰਿਪਚਰ ਗੁਰੂ ਗ੍ਰੰਥ ਸਾਹਿਬ ਗੁਰਮੁਖੀ ਸਕ੍ਰਿਪਟ ਦੇ ਵਿੱਚ ਹੈ ਔਰ ਇਹ ਮੈਂ ਸਮਝਦਾ ਵੀ ਸੂਨਰ ਔਰ ਲੇਟਰ ਇਹ ਦੋਨੋਂ ਪਾਸਿਆਂ ਨੂੰ ਇਹ ਰਿਅਲਾਈਜ਼ ਕਰਨਾ ਹੋਏਗਾ ਕਿ ਭਾਈ ਔਰ ਜਿਸ ਪੰਜਾਬੀ ਜ਼ਬਾਨ ਦੇ ਵਿੱਚ ਬਾਬਾ ਫਰੀਦ ਸ਼ਾਹ ਹੁਸੈਨ ਔਰ ਵਾਰਿਸ ਸ਼ਾਹ ਔਰ ਬੁੱਲੇ ਸ਼ਾਹ ਔਰ ਇਸ ਕਿਸਮ ਦਾ ਲਹਿੰਦੇ ਪੰਜਾਬ ਚੋਂ ਜਿਸ ਕਿਸਮ ਦੇ ਜਿਹੜੇ ਨੇ ਕਲਾਮ ਨਿਕਲੇ ਨੇ ਇਹ ਹੋਰ ਕਿਤੇ ਵੀ ਨਹੀਂ ਹੈ ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ ਫੈਜ਼ ਅਹਿਮਦ ਫੈਜ਼ ਜਿਹੜਾ ਉਰਦੂ ਦਾ ਗਾਲਬ ਤੋਂ ਬਾਅਦ ਬਹੁਤ ਵੱਡਾ ਸ਼ਾਇਰ ਮੰਨਿਆ ਜਾਂਦਾ ਹੈ ਉਹਨੂੰ ਇੱਕ ਇੰਟਰਵਿਊ ਦੌਰਾਨ ਪੁੱਛਿਆ ਗਿਆ ਸੀ ਕਿ ਵੀ ਤੁਸੀਂ ਪੰਜਾਬੀ 'ਚ ਨਹੀਂ ਲਿਖਿਆ ਹਾਲਾਂ ਉਹਨਾਂ ਦੀਆਂ ਕੁਝ ਰਚਨਾਵਾਂ ਪੰਜਾਬੀ 'ਚ ਵੀ ਨੇ ਤੇ ਉਹਨਾਂ ਨੇ ਕਿਹਾ ਵੀ ਮੈਂ ਜਦੋਂ ਪੰਜਾਬੀ ਵੱਲ ਦੇਖਿਆ ਤੇ ਉੱਥੇ ਵਾਰਿਸ ਸ਼ਾਹ ਇੱਕ ਘੈਂਟ ਬੈਠਾ ਸੀ ਮੈਨੂੰ ਲੱਗਦਾ ਸੀ ਵੀ ਇਹਦਾ ਮੁਕਾਬਲਾ ਨਹੀਂ ਮੈਂ ਕਰ ਸਕਦਾ ਗਾਲਬ ਦਾ ਕਰ ਸਕਦਾ ਸੋ ਜੇ ਇੰਨੀ ਅਮੀਰੀ ਜਿਸ ਜ਼ਬਾਨ ਦੇ ਕੋਲ ਹੈ ਔਰ ਜੇ ਅਸੀਂ ਪੁੱਤਰ ਹੀ ਕਹਿਣ ਵੀ ਇਹ ਸਾਡੀ ਮਾਂ ਨਹੀਂ ਤੇ ਉਹਦੇ 'ਚ ਹੁਣ ਕਿਹਦਾ ਕਸੂਰ ਹੈ ਇਹ ਦੇਖਣਾ ਹੋਏਗਾ ਗੁਰਮੁਖ ਜੀ ਵੀ ਔਰ ਸੁਖਵਿੰਦਰ ਸਿੰਘ ਜੀ ਵੀ ਸੁਖਦੇਵ ਸਿੰਘ ਜੀ ਵੀ और इसी तरह राम सिंह अदयल और शरबत सिंह जी और निहंग सिंह जी फैंटास्टिक शो कहते हैं और सतनाम ओजला जी ब्लैकिया गेमिया जी और रशीद मुनव्वर जी कहते बाई द ग्रेस ऑफ अलमाइटी रब सिख विल गेट देयर मदरलैंड वेरी सून खालसा जिंदाबाद इंशाअल्लाह बलविंदर सिंह जी जसपाल सिंह कैले जी और वार्स पंजाब दे और फिर इसी तरह कमलजीत सिंह जी ਐਚ ਬਾਲ ਸਿੰਘ ਜੀ ਸੋਨੂ ਜੱਜ ਜੀ ਸਭ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਆਈ ਥਿੰਕ ਕਮਲਜੀਤ ਕੁਝ ਕਹਿ ਰਹੇ ਨੇ ਕਿ ਬਾਦਲਾਂ ਦਾ ਸੁਣਨਾ ਕਮ ਸੇ ਕਮ ਤੁਸੀਂ ਨਾ ਬਚਾਇਆ ਭਾਈ ਸਾਹਿਬ ਖਾਲਸਾ ਜ਼ਿੰਦਾਬਾਦ ਬਚਾਓ ਇਹ ਕਮਲਜੀਤ ਸਿੰਘ ਜੀ ਤੁਹਾਨੂੰ ਕਦੋਂ ਲੱਗਾ ਵੀ ਅਸੀਂ ਕੋਈ ਬਾਦਲਾਂ ਦਾ ਸੁਣਨਾ ਬਜਾ ਰਹੇ ਹਾਂ ਉਹਨਾਂ ਦੀ ਜਿਹੜਾ ਜਲੂਸ ਜ਼ਰੂਰ ਕੱਢਦੇ ਆ ਪਰ ਇਹ ਤੁਹਾਨੂੰ ਕੋਈ ਭੁਲੇਖਾ ਲੱਗ ਗਿਆ ਲੱਗਦਾ ਜਾਂ ਤੁਸੀਂ ਕੋਈ ਅੱਧਾ ਕੁ ਵਾਕਿਆ ਸੁਣਿਆ ਲੱਗਦਾ ਬਿਲਕੁਲ ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ ਵਿਊਅਰਸ ਸਾਰੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਪਾਉਣਾ ਸਾਡੇ ਇਸ ਪਤੇ ਤੇ SOS@tvrefood.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਕੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਰਸ ਨੂੰ ਆਗਿਆ ਦੋ ਦੇਖਦੇ ਰਹੋ TV ਰਿਫੂ ਬੁਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰੱਖਾ